ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਹੁਣ ਅਸੀਂ ਕੱਲ ਰਹਿੰਦੀ ਈਮੇਲ ਨੂੰ ਕੰਟੀਨਿਊ ਕਰਦੇ ਹਾਂ। ਹਾਂਜੀ, ਜਿਹੜੀ ਆਸਟ੍ਰੇਲੀਆ ਤੋਂ ਭਾਈ ਸਾਹਿਬ ਹਾਂਜੀ, ਦੀ ਆਸਟ੍ਰੇਲੀਆ ਤੋਂ ਵੀਰ ਜੀ ਦੀ ਈਮੇਲ ਜਿਹੜੀ ਸੀਗੀ ਹਾਂਜੀ। ਉਹ ਲਿਖਦੇ ਨੇ ਅੱਗੇ, ਅਕਾਲੀ ਜੋ ਕਿ ਹੁਣ ਰਾਜਨੀਤਿਕ ਫੈਸਲੇ ਵੀ ਲੈਣ ਲੱਗ ਪਏ ਸਨ ਦਾ ਸਾਹਮਣਾ ਨਹਿਰੂ ਤੇ ਗਾਂਧੀ ਵਰਗਿਆਂ ਨਾਲ ਹੋਇਆ, ਜੋ ਕਿ ਵਿਦੇਸ਼ਾਂ ਵਿੱਚ ਪੜ੍ਹੇ ਲਿਖੇ ਵਕੀਲ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸੰਗਤ ਤੇ ਮਦਦ ਨਾਲ ਰਾਜਨੀਤਿਕ ਗੁਣ ਵੀ ਸਿੱਖ ਲਏ ਸਨ ਤੇ ਉਹ ਹਿੰਦੂ ਰਾਜਨੀਤੀ ਸ਼ਾਸਤਰ ਗਿਆਨ ਵੀ ਰੱਖਦੇ ਸਨ। ਦੂਜੇ ਪਾਸੇ ਅਕਾਲੀਆਂ ਦੀ ਅਗਵਾਈ ਕਰਨ ਵਾਲੇ ਮਾਸਟਰ ਤਾਰਾ ਸਿੰਘ ਵਰਗੇ ਆਮ ਲੋਕ ਸਨ, ਜਿਨ੍ਹਾਂ ਨੂੰ ਰਾਜਨੀਤੀ ਦੇ ਦਾਅ ਪੇਚਾਂ ਦਾ ਭੋਰਾ ਵੀ ਗਿਆਨ ਨਹੀਂ ਸੀ। ਕਾਂਗਰਸ ਲੀਡਰ ਜਾਲ ਸੁੱਟਦੇ ਗਏ ਤੇ ਅਕਾਲੀ ਫਸਦੇ ਗਏ ਤੇ ਇਹ ਕੰਮ 1984 ਤੱਕ ਵੀ ਜਾਰੀ ਰਿਹਾ ਤੇ ਹੁਣ ਵੀ ਜਾਰੀ ਹੈ। ਦੋ ਮਹੱਤਵਪੂਰਨ ਰਾਜਨੀਤਿਕ ਫੈਸਲਿਆਂ ਦੇ ਐਗਜ਼ਾਮਪਲਸ। ਪਹਿਲੀ ਸੂਝਵਾਨ ਰਾਜਨੀਤੀ ਦੀ ਐਗਜ਼ਾਮਪਲ, ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਜਮਰੌਦ ਦੀ ਲੜਾਈ ਦੌਰਾਨ ਢਿੱਡ ਵਿੱਚ ਗੋਲੀ ਲੱਗ ਜਾਂਦੀ ਹੈ ਤੇ ਸਰਦਾਰ ਹਰੀ ਸਿੰਘ ਨਲੂਆ ਘੋੜੀ ਨੂੰ ਭਜਾ ਕੇ ਕਿਲ੍ਹੇ ਅੰਦਰ ਲੈ ਜਾਂਦਾ ਹੈ ਤੇ ਕਿਲ੍ਹੇ ਦਾ ਗੇਟ ਬੰਦ ਕਰ ਦਿੱਤਾ ਜਾਂਦਾ ਹੈ। ਫਿਰ ਸਿੱਖ ਇਲਾਜ ਲਈ ਹਰੀ ਸਿੰਘ ਨੂੰ ਕਮਰੇ ਵਿੱਚ ਲਿਜਾ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੰਦੇ ਹਨ। ਸਰਦਾਰ ਹਰੀ ਸਿੰਘ ਆਖਰੀ ਸਾਹਾਂ ਤੇ ਹੁੰਦਾ ਹੈ ਤੇ ਸਿੰਘਾਂ ਨੂੰ ਇੱਕ ਗੱਲ ਸਮਝਾਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਦਦ ਲਈ ਸੁਨੇਹਾ ਭੇਜ ਦਿਓ ਤੇ ਮੇਰੀ ਮੌਤ ਦੀ ਖਬਰ ਕਮਰੇ ਤੋਂ ਬਾਹਰ ਉਨੀ ਦੇਰ ਤੱਕ ਨਾ ਜਾਵੇ ਜਿੰਨੀ ਦੇਰ ਤੱਕ ਮਹਾਰਾਜਾ ਰਣਜੀਤ ਸਿੰਘ ਸਾਰੀ ਸਿੱਖ ਫੌਜ ਨੂੰ ਲੈ ਕੇ ਨਹੀਂ ਆ ਜਾਂਦੇ ਤੇ ਸਿੰਘ ਸਵਾਸ ਤਿਆਗ ਦਿੰਦਾ ਹੈ। ਸਿੱਖ ਮਦਦ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਦੇ ਹਨ ਤੇ ਕਮਰੇ ਵਿੱਚ ਹਰੀ ਸਿੰਘ ਲਈ ਰੋਟੀ ਹਰ ਰੋਜ਼ ਦੀ ਤਰ੍ਹਾਂ 3 ਵਾਰ ਆਉਂਦੀ ਹੈ ਤੇ ਸਿੱਖ ਆਪ ਰੋਟੀ ਖਾ ਕੇ ਥਾਲੀ ਬਾਹਰ ਸੁੱਟ ਦਿੰਦੇ ਹਨ ਤੇ ਸਾਰੀ ਫੌਜ ਨੂੰ ਦੱਸਿਆ ਜਾਂਦਾ ਹੈ ਕਿ ਹਰੀ ਸਿੰਘ ਨੂੰ ਮਾਮੂਲੀ ਜ਼ਖਮ ਹਨ ਤੇ ਉਹ ਬਿਲਕੁਲ ਠੀਕ ਹਨ, ਰੋਟੀ ਪਾਣੀ ਛਕ ਰਹੇ ਹਨ। ਇਹ ਫੈਸਲੇ ਦੇ 3 ਫਾਇਦੇ। 1, ਸਿੱਖ ਫੌਜ ਦੇ ਹੌਸਲੇ ਬੁਲੰਦ ਰਹਿੰਦੇ ਹਨ, ਜੋ ਕਿ ਸਿਰਫ 3500 ਸਨ ਤੇ ਕਿਲ੍ਹੇ ਨੂੰ ਘੇਰਾ ਪਿਆ ਹੋਇਆ ਸੀ। ਦੋਸਤ ਮੁਹੰਮਦ ਖਾਨ ਦੀ ਦੁਸ਼ਮਣ ਫੌਜ ਵਿੱਚ ਹਰੀ ਸਿੰਘ ਦਾ ਡਰ ਬਰਕਰਾਰ ਰਹਿੰਦਾ ਹੈ ਤੇ ਉਸ ਦੀ ਹਿੰਮਤ ਨਹੀਂ ਪੈਂਦੀ ਹਮਲਾ ਕਰਨ ਦੀ, ਭਾਵੇਂ ਕਿ ਉਹ 80,000 ਸਨ। ਜੇਕਰ ਉਹਨਾਂ ਨੂੰ ਸਰਦਾਰ ਹਰੀ ਸਿੰਘ ਦੀ ਮੌਤ ਦੀ ਖਬਰ ਲੱਗ ਜਾਂਦੀ ਤਾਂ ਉਹਨਾਂ ਨੇ ਹਮਲਾ ਕਰਕੇ 3500 ਸਿੱਖ ਸ਼ਹੀਦ ਕਰ ਦੇਣੇ ਸਨ ਤੇ ਫਿਰ ਲਾਹੌਰ ਤੇ ਹਮਲਾ ਕਰ ਦੇਣਾ ਸੀ। ਮਹਾਰਾਜਾ ਰਣਜੀਤ ਸਿੰਘ ਫੌਜ ਲੈ ਕੇ 4-5 ਦਿਨਾਂ ਵਿੱਚ ਪਹੁੰਚ ਜਾਂਦੇ ਹਨ ਤੇ ਸਿੱਖਾਂ ਦੀ ਜਿੱਤ ਹੁੰਦੀ ਹੈ। ਇਹ ਇੱਕ ਸੁਲਝੇ ਹੋਏ ਜਰਨੈਲ ਦਾ ਰਾਜਨੀਤਿਕ ਫੈਸਲਾ ਸੀ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਰੀ ਸਿੰਘ ਨਲੂਆ ਜ਼ਖਮੀ ਹਾਲਤ ਵਿੱਚ ਇਹੋ ਜਿਹਾ ਫੈਸਲਾ ਲੈਂਦਾ ਹੈ ਤਾਂ ਜਦੋਂ ਤੰਦਰੁਸਤ ਸਰੀਰ ਗੱਦੀ ਤੇ ਬੈਠਦਾ ਹੋਵੇਗਾ ਤੇ ਕਿਹੋ ਜਿਹਾ ਫੈਸਲਾ ਲੈਂਦਾ ਹੋਵੇਗਾ। ਗੰਦੀ ਰਾਜਨੀਤੀ ਦੀ ਐਗਜ਼ਾਮਪਲ, 2-3 ਸਾਲ ਪਹਿਲਾਂ ਪ੍ਰਕਾਸ਼ ਬਾਦਲ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੰਦਾ ਹੈ ਤੇ ਮਨਪ੍ਰੀਤ ਇੱਕ ਨਵੀਂ ਪਾਰਟੀ PPP ਬਣਾਉਂਦਾ ਹੈ। ਉਸੇ ਵੇਲੇ ਹੀ ਰਾਮੂਵਾਲੀਆ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਉਸ ਨੂੰ ਮੋਹਾਲੀ ਤੋਂ ਟਿਕਟ ਦਿੱਤੀ ਜਾਂਦੀ ਹੈ। ਫੈਸਲੇ ਦੇ 3 ਫਾਇਦੇ। ਮਨਪ੍ਰੀਤ ਜੋ ਕਿ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਬਾਹਰ ਕੱਢ ਦਿੱਤਾ ਤਾਂ ਕਿ ਉਹ ਕਿਤੇ ਮੁੱਖ ਮੰਤਰੀ ਪਦ ਦਾ ਦਾਅਵੇਦਾਰ ਨਾ ਬਣ ਜਾਵੇ ਤੇ ਸੁਖਬੀਰ ਦਾ ਰਾਹ ਸਾਫ਼ ਹੋ ਜਾਵੇ। ਰਾਮੂਵਾਲੀਆ ਜੋ ਕਿ ਮੁੱਖ ਤੀਜੇ ਦਲ ਲੋਕ ਭਲਾਈ ਪਾਰਟੀ ਦਾ ਪ੍ਰਧਾਨ ਸੀ, ਉਸ ਨੂੰ ਕਿਸੇ ਮੰਤਰੀ ਪਦ ਦਾ ਲਾਲਚ ਦੇ ਕੇ ਅਕਾਲੀ ਦਲ ਵਿੱਚ ਲੈ ਆਂਦਾ। ਫਿਰ ਜਦੋਂ ਉਸੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਹੋ ਗਿਆ, ਫਿਰ ਉਸ ਨੂੰ ਟਿਕਟ ਹੀ ਮੋਹਾਲੀ ਦੀ ਦਿੱਤੀ, ਜਿੱਥੋਂ ਉਸਨੇ ਕਦੇ ਜਿੱਤਣਾ ਹੀ ਨਹੀਂ ਸੀ ਤੇ ਮੰਤਰੀ ਬਣਨ ਵਾਸਤੇ ਜਿੱਤਣਾ ਜ਼ਰੂਰੀ ਹੈ ਤੇ ਹੁਣ ਚੁੱਕ ਕੇ ਉਹਨੂੰ ਦਿੱਲੀ ਮਾਰਿਆ ਕਿ ਭਾਈ ਤੂੰ ਪੰਜਾਬ ਤੋਂ ਦੂਰ ਹੀ ਰਹਿ। ਉਸਦਾ ਰਾਜਨੀਤਿਕ ਕਰੀਅਰ ਵੀ ਖਤਮ। ਮਨਪ੍ਰੀਤ ਦੀ PPP ਪਾਰਟੀ ਮੁੱਖ ਤੀਜਾ ਬਦਲ ਬਣ ਗਈ ਹੈ। ਜੇ ਉਹ ਕਦੇ ਜਿੱਤੂਗੀ ਤਾਂ ਸਰਕਾਰ ਫੇਰ ਕਰਦੀ। ਜੇ ਥੋੜ੍ਹੀਆਂ ਜਿਹੀਆਂ ਸੀਟਾਂ ਵੰਡੀਆਂ ਗਈਆਂ ਤੇ ਫਿਰ ਅਕਾਲੀ ਦਲ ਤੇ PPP ਮਿਲ ਕੇ ਮਿਲੀ ਜੁਲੀ ਸਰਕਾਰ ਤੇ ਕੁਰਸੀ ਫੇਰ ਕਰਚ। ਜੇ ਅਕਾਲੀ ਦਲ ਦੇ ਹੱਥ ਕੁਝ ਵੀ ਨਾ ਆਏ ਤੇ ਮਨਪ੍ਰੀਤ ਕਾਂਗਰਸ ਨਾਲ ਰਲ ਕੇ ਸਰਕਾਰ ਬਣਾ ਲਵੇਗਾ ਤੇ ਸਰਕਾਰ ਫੇਰ ਕਰਦੀ। ਹੁਣ ਦੱਸੋ ਵੋਟਰ ਕੀ ਕਰਨਗੇ? ਲੁੱਟ ਖਸੁੱਟ ਪੂਰੀ ਚੱਲੂਗੀ। ਵੋਟ ਜਿਹਨੂੰ ਮਰਜ਼ੀ ਪਾਓ। ਸਿੱਖ ਰਾਜਨੀਤੀ ਭੁੱਲ ਗਏ ਹਨ, ਇਸੇ ਲਈ ਸਿੱਖ ਕੌਮ ਨਿਰਾਸ਼ ਹੈ ਤੇ ਦੁੱਕੀ ਤਿੱਕੀ ਵੀ ਅੱਖਾਂ ਕੱਢਦੀ ਹੈ। ਅੱਜ ਸਾਡੇ ਕੋਲ ਸਿਰਫ ਇੱਕ ਹੀ ਤਲਵਾਰ ਹੈ ਜਿਸ ਲਈ ਧਰਮ ਬਚਿਆ ਹੋਇਆ ਹੈ, ਪਰ ਰਾਜਨੀਤਿਕ ਹੱਕ ਖੁੱਸ ਗਏ ਹਨ। ਹਮੇਸ਼ਾ ਯਾਦ ਰੱਖੋ ਕਿ ਧਰਮ ਹੋਰ ਹੈ ਤੇ ਰਾਜਨੀਤੀ ਹੋਰ ਚੀਜ਼ ਹੈ। ਰਾਜਨੀਤੀ ਸ਼ਾਹੀ ਮਹਿਲਾਂ, ਕਿਲਿਆਂ, ਰਾਜ ਦਰਬਾਰਾਂ ਵਿੱਚ ਜਾਂ ਜੇ ਡੈਮੋਕ੍ਰੈਟਿਕ ਰਾਜ ਹੋਵੇ ਫਿਰ ਪਾਰਲੀਮੈਂਟ ਵਿੱਚ ਰਹਿੰਦੀ ਹੈ, ਪਰ ਧਰਮ ਗੁਰਦੁਆਰੇ ਦੀ ਸ਼ਾਨ ਹੈ। ਅਸੀਂ ਰਾਜਨੀਤੀ ਤੇ ਧਰਮ ਨੂੰ ਆਪਸ ਵਿੱਚ ਮਿਕਸ ਕਰ ਲਿਆ ਹੈ। ਇਸ ਲਈ ਗੁਰਦੁਆਰੇ ਦੀ ਪ੍ਰਧਾਨਗੀ ਲਈ ਲੜਾਈ ਝਗੜੇ ਹੁੰਦੇ ਹਨ ਤੇ ਅਦਾਲਤੀ ਕੇਸ ਵੀ ਚੱਲਦੇ ਹਨ। ਵੋਟ ਪਾਉਣੀ, ਪ੍ਰਧਾਨ ਚੁਣਨੇ, ਜਥੇਦਾਰੀ ਇਹ ਰਾਜਨੀਤਿਕ ਕਾਰਜ ਹੈ। ਗੁਰਬਾਣੀ ਦਾ ਪਾਠ, ਕੀਰਤਨ, ਲੰਗਰ, ਪੰਗਤ ਇਹ ਧਾਰਮਿਕ ਕਾਰਜ ਹਨ।
ਅਸੀਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਫਸਾ ਕੇ ਬੈਠੇ ਹਾਂ। ਦੇਖਣ ਨੂੰ ਰਾਜਨੀਤੀ ਤੇ ਧਰਮ ਇੱਕੋ ਜਿਹੇ ਲੱਗਦੇ ਨੇ, ਪਰ ਹੁੰਦੇ ਨਹੀਂ। ਜਿਵੇਂ ਕਿ ਡਾਕਟਰ ਦੇਖਣ ਨੂੰ ਇੱਕੋ ਜਿਹਾ ਲੱਗਦਾ ਹੈ, ਪਰ ਹਾਰਟ ਸਪੈਸ਼ਲਿਸਟ ਤੇ ਦੂਜਾ ਆਈ ਸਰਜਨ ਹੁੰਦਾ ਹੈ। ਅਕਾਲੀ ਅਨਪੜ੍ਹ ਤੇ ਸੜਕ ਛਾਪ ਡਾਕਟਰ ਹਨ, ਕੌਮ ਦੀ ਅੱਖ ਵਿੱਚ ਘੱਟਾ ਪਾਉਂਦੇ ਹਨ ਤੇ ਕਦੇ ਦਿਲ ਤੇ ਕੈਂਚੀ ਫੇਰਦੇ ਨੇ। ਮੇਰੀ ਸਭ ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਇਸ ਫਾਨੀ ਸੰਸਾਰ ਵਿੱਚ ਕੁੱਟ ਬਹੁਤ ਹੈ। ਅਸੀਂ ਨੰਗੇ ਪਿੰਡ ਕੁੱਟ ਖਾਣੀ ਹੈ ਜਾਂ ਜ਼ਾਲਮ ਨੂੰ ਕੁੱਟ ਫੇਰਨੀ ਹੈ, ਇਹ ਫੈਸਲਾ ਸਾਨੂੰ ਕਰ ਲੈਣਾ ਚਾਹੀਦਾ ਹੈ। ਮੂਰਖ ਤੇ ਕਮਜ਼ੋਰ ਨੂੰ ਹਮੇਸ਼ਾ ਕੁੱਟ ਖਾਣੀ ਹੀ ਪਵੇਗੀ, ਉਹ ਵੀ ਰਹਿੰਦੀ ਦੁਨੀਆ ਤੱਕ। ਗਲਤੀਆਂ ਸੁਧਾਰੋ ਤੇ ਗੱਦਾਰ ਪਛਾਣੋ। ਮੈਂ ਧਾਰਮਿਕ ਤੌਰ ਤੇ ਬਹੁਤ ਹੀ ਅਗਿਆਨੀ ਹਾਂ। ਜੇ ਕੋਈ ਧਰਮ ਜਾਂ ਕੌਮ ਦੀ ਸ਼ਾਨ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ। ਕਾਈਂਡ ਰਿਗਾਰਡਸ। ਹਾਂਜੀ ਡਾਕਟਰ ਸਾਹਿਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹਾਂਜੀ। ਸਾਰੀਆਂ ਗੱਲਾਂ ਉਹਨਾਂ ਦੀਆਂ ਸਪਸ਼ਟ ਨੇ, ਵੇਰਵੇ ਦਾ ਮੁਤਾਜ ਨਹੀਂ ਨੇ ਜੀ, ਪਰ ਫਿਰ ਵੀ ਮੈਂ ਬੜੀ ਸੰਖੇਪ ਟਿੱਪਣੀ ਉਹਨਾਂ ਦੇ ਉੱਤੇ ਕਰਾਂਗਾ। ਉਹਨਾਂ ਨੇ ਜਿਹੜਾ ਕੱਲ ਵਿਸ਼ਾ ਅਸੀਂ ਟੱਚ ਕੀਤਾ ਸੀ, ਮੁਕੰਮਲ ਨਹੀਂ ਸੀ ਹੋ ਸਕਿਆ। ਉਹਦੇ 'ਚ ਉਹਨਾਂ ਨੇ ਸਿਆਣੀ ਲੀਡਰਸ਼ਿਪ ਤੇ ਬੁੱਝੜ ਲੀਡਰਸ਼ਿਪ ਉਹਨਾਂ ਨੇ ਮੁਕਾਬਲਾ ਕੀਤਾ ਸੀ ਕਿ ਕਿਵੇਂ ਇੱਕ ਪਾਸੇ 47 ਦੇ ਦੌਰ 'ਚ ਗਾਂਧੀ, ਨਹਿਰੂ, ਮਿਸਟਰ ਜਿਨ੍ਹਾਂ ਵਰਗੇ ਟ੍ਰੇਨਡ ਵਕੀਲ ਸੀ, ਲੰਡਨ ਰਿਟਰਨਡ, ਹਾਂਜੀ, ਤੇ ਇਹ ਸਾਡੇ ਸਕੂਲ ਮਾਸਟਰ ਜਿਹੜੇ ਮਾਸਤਾਰਾ ਸਿੰਘ ਵਰਗੇ ਉਹ ਉਹਦੇ 'ਚ ਮਾਤ ਖਾ ਗਏ ਕਿਉਂਕਿ ਚੈਸ ਦੀ ਗੇਮ ਹੈ। ਫਿਰ ਉਹਨਾਂ ਨੇ ਚੰਗੀ ਰਾਜਨੀਤੀ ਔਰ ਮਾੜੀ ਰਾਜਨੀਤੀ, ਲੀਡਰਸ਼ਿਪ ਕੁਆਲਿਟੀ ਦੇ, ਚੰਗੀ ਲੀਡਰਸ਼ਿਪ ਕੁਆਲਿਟੀ ਦੇ ਵੀ ਉਦਾਹਰਣ ਦਿੱਤੀ ਔਰ ਉਹਨਾਂ ਨੇ ਮਹਾਨ ਸਿੱਖ ਯੋਧੇ ਹਰੀ ਸਿੰਘ ਨਲੂਆ ਨੂੰ ਚੁਣਿਆ। ਹਾਲਾਂਕਿ ਉਹਨਾਂ ਨੇ ਉਹਨਾਂ ਦੇ ਅਖੀਰਲੇ ਪਲਾਂ ਦੀ ਗੱਲ ਹੀ ਕੀਤੀ ਹੈ, ਹਾਂਜੀ, ਪਰ ਮੈਂ ਉਹਦੇ ਵੱਲ ਜਾਣ ਤੋਂ ਪਹਿਲਾਂ ਉਹਨਾਂ ਦੇ ਗੁਣਾਂ ਦੀ ਵੀ ਗੱਲ ਕਰਾਂ ਕਿ ਬੇਸ਼ੱਕ ਸਰ ਹਰੀ ਸਿੰਘ ਨਲੂਆ ਇੱਕ ਉਸ ਯੋਧੇ ਦੇ ਤੌਰ ਤੇ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਉਸ ਖਿੱਤੇ ਦੇ ਵਿੱਚ ਜਿੱਥੇ ਅੱਜ ਪਿਛਲੇ 25 ਸਾਲਾਂ 'ਚ ਦੋ ਸੁਪਰ ਪਾਵਰਸ ਸੋਵੀਅਤ ਯੂਨੀਅਨ ਔਰ ਅਮਰੀਕਾ ਹਾਰ ਕੇ ਮੁੜੇ ਨੇ, ਉਸ ਦੇ ਵਿੱਚ ਉਹਨੇ ਆਪਣਾ ਸਿੱਕਾ ਚਲਾਇਆ, ਸਿੱਕਾ ਜਮਾਇਆ। ਆਪਣਾ ਇਸ ਕਦਰ ਨਲੂਏ ਦਾ ਖੌਫ ਸੀ ਕਿ ਅੱਜ ਵੀ ਪਸ਼ਤੋ ਜ਼ਬਾਨ ਦੇ ਵਿੱਚ ਇੱਕ ਅਖਾਣ ਜਿਹੜਾ ਇਸਤੇਮਾਲ ਹੁੰਦਾ ਉਹ ਹੈ ਚੁੱਪ ਸ਼ਾ ਹਰੀਆ ਰਾਗਲਾ। ਪਠਾਣੀਆਂ ਆਪਣੇ ਬੱਚਿਆਂ ਨੂੰ ਸਵਾਉਣ ਲਈ ਇਹ ਕਹਿੰਦੇ ਅਸੀਂ ਚੁੱਪ ਕਰ, ਹਰੀ ਸਿੰਘ ਨਲੂਆ ਹੈ ਜੀ। ਸੋ ਇਹ ਤਾਂ ਉਹਦੇ ਇੱਕ ਇਕੱਲੇ ਮਿਲਟਰੀ ਜੀਨੀਅਸ ਦੀ ਗੱਲ ਹੈ ਕਿ ਮਿਲੀਟੈਰੀਲੀ ਉਸ ਨੇ ਇਸ ਕਦਰ ਖੌਫ ਪੈਦਾ ਕੀਤਾ ਉਹਨਾਂ 'ਚ, ਪਰ ਉਹ ਇੱਕ ਬਹੁਤ ਕਾਬਲ ਐਡਮਿਨਿਸਟ੍ਰੇਟਰ ਵੀ ਸੀ। ਉਹ ਕਸ਼ਮੀਰ ਦਾ ਗਵਰਨਰ ਰਿਹਾ, ਪਿਸ਼ਾਵਰ ਦਾ ਗਵਰਨਰ ਰਿਹਾ ਔਰ ਹਜ਼ਾਰਾ ਜਿਹੜਾ ਕਿ ਹਰੀਪੁਰ ਹਜ਼ਾਰਾ ਅੱਜ ਪਾਕਿਸਤਾਨ 'ਚ ਹੈ, ਜਿਹੜਾ ਹਰੀਪੁਰ ਜ਼ਿਲ੍ਹਾ ਹੈ ਪਾਕਿਸਤਾਨ ਦਾ, ਉਹ ਵੀ ਹਰੀ ਸਿੰਘ ਨਲੂਏ ਦੇ ਉੱਤੇ, ਉਹ ਸ਼ਹਿਰ ਉਹਨੇ ਹੀ ਵਸਾਇਆ ਸੀ, ਇਸ ਲਈ ਉਸਨੂੰ ਹਰੀਪੁਰ ਕਹਿੰਦੇ ਨੇ ਜੀ। ਉਸ ਦੇ ਵਿੱਚ ਉਹਦਾ ਐਡਮਿਨਿਸਟ੍ਰੇਸ਼ਨ ਦੀ ਗੱਲ ਔਰ ਉਸ ਦੀ ਦੁਨੀਆ ਦੇ ਦੂਸਰੇ ਪੱਖਾਂ ਤੋਂ ਹੀ ਸ਼ਾਇਦ ਇੱਕ ਜਰਮਨ ਦੀ ਕਿਤਾਬ ਹੈ ਲਿਖੀ ਹੋਈ, ਮੈਨੂੰ ਯਾਦ ਨਹੀਂ ਹੈ ਉਸ ਦਾ ਆਥਰ ਦਾ ਨਾਮ, ਪਰ ਉਹ ਕਿਤਾਬ ਮੈਂ ਪੜ੍ਹੀ ਹੈ। ਹਾਂਜੀ, ਉਹ ਜਦੋਂ ਪੰਜਾਬ 'ਚੋਂ ਗੁਜ਼ਰਿਆ ਉਹ ਹਰੀ ਸਿੰਘ ਨਲੂਏ ਨੂੰ ਵੀ ਮਿਲਿਆ, ਉਹਨੇ ਬੜੀ ਤਾਰੀਫ ਕੀਤੀ ਹਰੀ ਸਿੰਘ ਨਲੂਏ ਦੇ ਗੁਣਾਂ ਦੀ। ਤੇ ਉਹਨੇ ਕਿਹਾ ਵੀ ਮੇਰੇ ਨਾਲ ਗੱਲ ਕਰਦਿਆਂ ਵੀ ਉਹ ਮੇਰੇ ਤੋਂ ਜਾਣਨਾ ਚਾਹੁੰਦਾ ਸੀ, ਹਾਂ ਫ੍ਰੈਂਚ ਸੀ ਰਾਈਟਰ, ਕਿ ਫਰਾਂਸ ਦੇ ਵਿੱਚ ਕਿਸ ਕਿਸਮ ਦਾ ਕਨਸਟੀਟਿਊਸ਼ਨ ਹੈ, ਫਰਾਂਸ ਦਾ ਸਿਸਟਮ ਕਿਵੇਂ ਚੱਲਦਾ, ਔਰ ਉਹਨੇ ਮੇਰੇ ਤੋਂ ਸੰਵਿਧਾਨ ਦੀ ਕਾਪੀ ਵੀ ਮੰਗੀ। ਸੋ ਇਸੇ ਤਰ੍ਹਾਂ ਅੰਗਰੇਜ਼ਾਂ ਦੇ ਨਾਲ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਬੰਧ ਸੁਧਾਰਨ ਦੇ ਲਈ ਜਿਹੜਾ ਉਹ ਕਾਫੀ ਅੱਗੇ ਤੱਕ ਗਿਆ, ਹਾਂਜੀ, ਪਰ ਨਲੂਆ ਕਦੇ ਵੀ ਉਹਨਾਂ ਦੇ ਉੱਤੇ ਟਰਸਟ ਨਹੀਂ ਸੀ ਕਰਦਾ। ਔਰ ਇਸ ਬਾਰੇ ਇਸੇ ਤਰ੍ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੇਟੇ ਖੜਕ ਸਿੰਘ ਦੀ ਗੱਦੀ ਨਸ਼ੀਨੀ ਦੇ ਲਈ ਜਿਹੜਾ ਉਹ ਤਾਜ਼ਪੋਸ਼ੀ ਕੀਤੀ ਲਾਹੌਰ ਦੇ ਵਿੱਚ, ਤੇ ਹਰੀ ਸਿੰਘ ਨਲੂਆ ਉਹਦੇ 'ਚ ਵੀ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਸਮਝਦੇ ਸੀ ਕਿ ਇਹ ਬਾਦਸ਼ਾਹ ਦਾ ਪੁੱਤਰ ਬਾਦਸ਼ਾਹ, ਇਹ ਸਿੱਖੀ ਰਹੁ ਰੀਤ ਨਹੀਂ ਹੈ ਔਰ ਇਹ ਜਿਹੜਾ ਇਹ ਨੁਕਸਾਨ ਕਰੇਗਾ ਸਾਨੂੰ। ਔਰ ਉਹ ਉਹਨਾਂ ਦੇ ਫੌਜ ਦੇ ਚੀਫ ਕਮਾਂਡਰ ਸੀ। ਸੋ ਉਹਨਾਂ ਨੇ ਉਹਨਾਂ ਦੇ ਅਖੀਰਲੇ ਪਲਾਂ ਦਾ ਜ਼ਿਕਰ ਕੀਤਾ ਔਰ ਬਿਲਕੁਲ ਇਹ ਠੀਕ ਹੈ ਕਿ ਇਹ ਲੜਾਈ ਜਿਹੜੀ ਹੈ ਅਪ੍ਰੈਲ ਦੇ ਮਹੀਨੇ 'ਚ ਹੀ ਹੋਈ 1837 ਦੇ ਵਿੱਚ ਕਿ ਹਰੀ ਸਿੰਘ ਨਲੂਆ ਬਿਮਾਰ ਸਨ ਪਿਸ਼ਾਵਰ ਦੇ ਵਿੱਚ। ਇੱਧਰ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੀ ਸ਼ਾਦੀ ਸੀ, ਬਰਾਤ ਲਾਹੌਰ ਤੋਂ ਅਟਾਰੀ ਆਈ ਹੋਈ ਸੀ, ਸਾਰੀ ਜਿਹੜੀ ਰਾਜ ਮਸ਼ੀਨਰੀ ਹੈ ਉਹਦਾ ਪ੍ਰਬੰਧ ਤੇ ਲੱਗੀ ਸੀ ਕਿਉਂਕਿ ਅੰਗਰੇਜ਼ ਆਏ ਸੀ, ਹੋਰ ਮਹਿਮਾਨ ਸੀ। ਤੇ ਦੋਸਤ ਮੁਹੰਮਦ ਦੀ ਅਗਵਾਈ ਦੇ ਵਿੱਚ ਜਿਹੜਾ ਅਫਗਾਨ ਮੁਲਖੀ ਹੈ ਜਾਂ ਜਿਹੜੇ ਤੁਸੀਂ ਅੱਜ ਵੀ ਇਹਨਾਂ ਦੇ ਟਰਾਈਬ ਦੇਖਦੇ ਹੋ, ਕੋਈ ਜਿਹੜਾ ਉਹ ਅਫਰੀਦੀ ਹੈ, ਕੋਈ ਯੂਸਫ ਜ਼ਾਈ ਹੈ, ਕੋਈ ਇਸ ਕਿਸਮ ਮਸੂਦ ਨੇ, ਤੁਸੀਂ ਉਦੋਂ ਵੀ ਲੜਾਈਆਂ ਦਾ ਪੜ੍ਹੋ ਤਾਂ ਇਹੀ ਇਲਾਕਿਆਂ ਦੇ ਲੋਕ ਸੀ। ਸੋ ਉਹਨਾਂ ਨੇ ਦੇਖਿਆ ਵੀ ਫੌਜ ਉੱਥੇ ਹੈ ਔਰ ਨਲੂਆ ਬਿਮਾਰ ਪਿਆ ਪਿਸ਼ਾਵਰ 'ਚ, ਤੇ 1500 ਦੇ ਕਰੀਬ
ਜਿਹੜਾ ਜਮਰੌਦ ਦਾ ਕਿਲਾ ਹਰੀ ਸਿੰਘ ਨਲੂਏ ਨੇ ਬਣਾਇਆ, ਜਿਹੜਾ ਦਰਾ ਖੈਬਰ ਦੇ ਉੱਤੇ ਹੈ, ਹਾਂਜੀ, ਉਸ ਦੇ ਉੱਤੇ ਉਹਨਾਂ ਨੇ ਧਾਵਾ ਬੋਲ ਦਿੱਤਾ। ਉਹਨਾਂ ਦੇ 70-80 ਹਜ਼ਾਰ ਦੇ ਕਰੀਬ ਜਿਹੜਾ ਪਠਾਨ ਮੁਲਖਈ ਹੈ, ਉਹ ਸਾਰੇ ਚੋਂ ਇਕੱਠਾ ਹੋ ਕੇ ਉਹਨਾਂ ਨੇ ਧਾਵਾ ਬੋਲੇ। ਸੋ ਉਸ ਸਾਰੇ ਦੇ ਵਿੱਚ ਸਿੱਖ ਫੌਜ ਬਹੁਤ ਥੋੜੀ ਸੀ, ਪਰ ਕਿਲੇ 'ਚ ਮਹਿਫੂਜ਼ ਸੀ। ਉਹਨਾਂ ਨੇ ਉਸ ਵੇਲੇ ਇੱਕ ਸਿੱਖ ਬੀਬੀ ਜਸੂਸ ਹਰਸ਼ਰਨ ਕੌਰ ਉਹਨਾਂ ਦਾ ਨਾਮ ਆਉਂਦਾ ਹੈ, ਉਹ ਕਿਸੇ ਤਰੀਕੇ ਨਾਲ ਕਿਲੇ 'ਚੋਂ ਨਿਕਲੀ ਔਰ ਉਹਨੇ ਹਰੀ ਸਿੰਘ ਨਲੂਏ ਤੱਕ ਸੁਨੇਹਾ ਪਹੁੰਚਾਇਆ, ਜਦੋਂ ਕਿ ਬਿਮਾਰ ਪਿਆ ਸੀ, ਕਿ ਵੀ ਇੰਨਾ ਵੱਡਾ ਲਸ਼ਕਰ ਜਿਹੜਾ ਉਹਨੇ ਬਾਹਰੋਂ ਧਾਵਾ ਬੋਲੇ। ਸੋ 2-3 ਸੁਨੇਹੇ ਭੇਜੇ ਉਹਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਉੱਥੋਂ ਪਸ਼ਾਵਰ ਤੋਂ, ਪਰ ਉਹ ਜਿਹੜਾ ਪ੍ਰਧਾਨ ਮੰਤਰੀ ਸੀ ਡੋਗਰਾ ਧਿਆਨ ਸਿੰਘ, ਉਹ ਚਿੱਠੀਆਂ ਲੈ ਕੇ ਜੇਬ 'ਚ ਪਾਉਂਦਾ ਰਿਹਾ ਔਰ ਉਹਨੇ ਰਣਜੀਤ ਸਿੰਘ ਤੱਕ ਪਹੁੰਚਣ ਹੀ ਨਹੀਂ ਦਿੱਤੇ। ਨਤੀਜੇ ਦੇ ਤੌਰ ਤੇ ਨਲੂਆ ਬੇਸ਼ੱਕ ਬਿਮਾਰ ਸੀ, ਬਿਮਾਰੀ ਦੀ ਹਾਲਤ ਜਿੰਨੀ ਕੁ ਉਹਦੇ ਕੋਲ ਇਮੀਡੀਏਟ ਫੌਜ ਸੀ ਉਹ ਲੈ ਕੇ ਜਮਰੌਦ ਵੱਲ ਆਇਆ ਔਰ ਉਹਨੇ ਜੋ ਹੀ ਪਠਾਣੀ ਫੌਜ 'ਚ ਆਇਆ ਵੀ ਹਰੀ ਸਿੰਘ ਨਲੂਆ ਪਹੁੰਚ ਗਿਆ, ਉਹ ਤਾਂ ਸਮਝਦੇ ਸੀ ਵੀ ਉਹ ਬਿਮਾਰ ਹੈ, ਆ ਨਹੀਂ ਸਕਦਾ। ਉਹਨਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਬਹੁਤ ਸਾਰੇ ਤਾਂ ਉਹ ਡਰਦੇ ਹੀ ਦੌੜ ਗਏ ਔਰ ਥੋੜੇ ਬਹੁਤ ਟਾਕਰੇ ਤੋਂ ਬਾਅਦ ਹੀ ਜਿਹੜੀ ਹੈ ਉਹ ਉਹਨਾਂ ਦਾ ਖਿੰਡ ਪੁੰਡ ਗਏ। ਪਰ ਜਦੋਂ ਹਰੀ ਸਿੰਘ ਨਲੂਆ ਉਹਨਾਂ ਨੂੰ ਚੇਜ਼ ਕਰਕੇ ਵਾਪਸ ਮੁੜ ਰਿਹਾ ਸੀ, ਤੇ ਜਿਵੇਂ ਹੁਣ ਤਾਂ ਇਹ ਥਿਊਰੀਜ਼ ਆਉਂਦੀਆਂ ਨੇ ਕਿ ਕਿਵੇਂ ਡੋਗਰਿਆਂ ਦਾ ਹੀ ਇੱਕ EMPLOYE ਕੀਤਾ ਬੰਦਾ ਜਿਹੜਾ ਇੱਕ ਪਹਾੜੀ ਦੇ ਵਿੱਚ ਲੁਕਿਆ ਹੋਇਆ ਸੀ, ਉਹਨੇ ਕਾਰਬਾਈਨ ਦੇ ਨਾਲ ਜਿਹੜੀ ਵੀ ਉਸ ਵੇਲੇ ਦੀ ਸੀ ਫਾਇਰ ਕੀਤਾ ਨਲੂਏ ਦੇ ਉੱਤੇ, ਗੋਲੀ ਉਹਨਾਂ ਦੇ ਹਿੱਕ 'ਚ ਉਹਨਾਂ ਨੂੰ ਲੱਗ ਗਿਆ ਪਤਾ ਨਲੂਏ ਨੂੰ ਕਿ ਵੀ ਇਹ ਸੀਰੀਅਸ ਜ਼ਖਮ ਹੈ। ਉਹਨੇ ਇੱਕਦਮ ਉਹਨੂੰ ਮਾਰ ਕੇ, ਜਿਹਨੇ ਹਮਲਾ ਕੀਤਾ ਉਹਦੇ ਵੱਲ ਜਾ ਕੇ ਘੋੜੇ ਤੇ ਉਹ ਅੰਦਰ ਆ ਗਿਆ ਔਰ ਉਹਨੇ ਨਾਲ ਹੀ ਉਹਨਾਂ ਨੂੰ ਕਿਹਾ ਵੀ ਦਰਵਾਜ਼ਾ ਬੰਦ ਕਰ ਦਿਓ, ਇਹ ਭਾਣਾ, ਪਰ ਇਹ ਖਬਰ ਬਾਹਰ ਨਹੀਂ ਜਾਣੀ ਚਾਹੀਦੀ ਕਿ ਨਲੂਆ ਜਿਹੜਾ ਉਹ ਹੀ ਇਜ਼ ਡਾਈਂਗ, ਮਰ ਰਿਹਾ। ਸੋ ਜ਼ਾਹਰ ਹੈ ਵੀ ਉਹ ਉੱਤੇ ਬੈਠਾ ਰਿਹਾ, ਰੋਟੀ ਵੀ ਉਹਨਾਂ ਜਿਨ੍ਹਾਂ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਵੀ ਜੇ ਉਹਨਾਂ ਦੇ ਸੂਈਏ ਵੀ ਵਿੱਚ ਸੀ ਪਠਾਣਾ ਦੇ ਤੇ ਜਕਾਰੇ ਵੀ ਅੰਦਰੋਂ ਗੂੰਜਦੇ ਰਹੇ, ਇਹ ਵੀ ਰਿਹਾ। ਸੋ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਸੂਝ ਨਾਲ, ਔਰ ਸ਼ਹੀਦ ਤਾਂ ਹੋ ਚੁੱਕੇ ਸੀ ਉਹਨਾਂ ਨੇ, ਜਦੋਂ ਤੱਕ ਫਿਰ ਐਡੀਸ਼ਨਲ ਫੌਜ ਆਈ, ਪਠਾਨ ਤਾਂ ਨੇੜੇ ਨਹੀਂ ਸੀ, ਨੇੜੇ ਤੇੜੇ ਵੀ ਨਹੀਂ ਸੀ। ਸੋ ਉਹਨਾਂ ਨੇ ਇਹ ਉਦਾਹਰਣ ਦੇਖ ਕੇ ਕਿਹਾ ਕਿ ਵੀ ਇਹ ਸੁਚੱਜੀ ਲੀਡਰਸ਼ਿਪ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਸੁਚੱਜੀ ਲੀਡਰਸ਼ਿਪ ਦਾ ਨਮੂਨਾ। ਫਿਰ ਉਹਨਾਂ ਨੇ ਮਾੜੀ ਲੀਡਰਸ਼ਿਪ ਜਿਹੜੀ ਕਬਜ਼ਾ ਰੱਖਦੀ ਹੈ ਆਪਣੇ ਤੇ ਪਰ ਹੈ ਲੂੰਬੜ ਚਾਲਾਂ ਜਿਹਨਾਂ ਨੂੰ ਅਸੀਂ ਕਹਿੰਦੇ, ਉਹ ਬਾਦਲ ਦੀ ਗੱਲ ਕੀਤੀ ਹੈ ਵੀ ਕਿਵੇਂ ਉਹਨੇ ਮਨਪ੍ਰੀਤ ਨੂੰ ਬਾਹਰ ਕੱਢਿਆ ਔਰ ਉਹਨਾਂ ਨੇ 3 ਕਿਹਾ ਵੀ ਜਾਂ ਮਨਪ੍ਰੀਤ ਆਪਣੀ ਹੋਣ ਤੇ ਖੜਾ ਹੋ ਜਾਏ। ਪਰ ਔਰ ਇੰਟਰਸਟਿੰਗ ਗੱਲ ਇਹ ਹੈ ਵੀ ਜਦੋਂ ਇਹਨਾਂ ਨੇ ਲਿਖੀ ਸੀ ਈਮੇਲ, ਉਦੋਂ ਜੇ ਮਨਪ੍ਰੀਤ ਨੇ ਕਾਂਗਰਸ ਜੁਆਇਨ ਨਹੀਂ ਸੀ ਕੀਤੀ। ਸੋ ਪਹਿਲੇ 2 ਬਦਲ ਤਾਂ ਨਹੀਂ ਚੱਲੇ, ਪਰ ਤੀਜੀ ਗੱਲ ਠੀਕ ਹੈ ਕਿ ਮਨਪ੍ਰੀਤ ਕਾਂਗਰਸ 'ਚ ਆ ਗਿਆ, ਭਾਵੇਂ ਉਹਨੇ ਕਿਹਾ ਜੀ ਮੇਰੀ ਪਾਰਟੀ ਮੈਂ ਆਪਣੇ ਪਤੰਗ ਦੇ ਉੱਤੇ ਲੜਾਂਗਾ ਬਠਿੰਡੇ ਦੀ ਚੋਣ, ਪਰ ਜ਼ਾਹਰ ਹੈ ਵੀ ਅਲਟੀਮੇਟਲੀ ਉਹ ਹੁਣ ਕਾਂਗਰਸ ਦਾ ਹੀ ਜਿਹੜਾ ਉਹ ਸਾਥੀ ਹੈ। ਸੋ ਦੋਨੋਂ ਹੀ ਬਾਦਲ ਟੱਬਰ ਨੇ ਇੱਧਰ ਵੀ ਭਾਵੇਂ ਇੱਕ ਮਿਲ ਕੇ ਕੀਤਾ ਜਾਂ ਰੂਸੇ 'ਚ ਹੋਇਆ, ਪਰ ਹਕੀਕਤ ਇਹ ਹੈ ਵੀ ਇੱਧਰ ਵੀ ਬਾਦਲ ਉੱਧਰ ਵੀ ਬਾਦਲ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਲੂੰਬੜ ਜਿਹੜੀ ਪੋਲਿਟਿਕਸ ਹੈ ਉਹਦੀ ਨਿਸ਼ਾਨੀ ਹੈ। ਔਰ ਕਨਕਲੂਡਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜੇ ਅੱਜ ਸਿੱਖੀ ਬਚੀ ਹੈ ਮਾੜੀ ਮੋਟੀ ਤੇ ਉਹਦਾ ਕਾਰਨ ਤਲਵਾਰ ਹੈ। ਅਸੀਂ ਰਾਜਨੀਤੀ ਦਾ ਪਿੜ ਜਿਹੜਾ ਹੈ ਉਹ ਹਾਰ ਚੁੱਕੇ ਹਾਂ, ਉਹ ਦੁਸ਼ਮਣ ਦੇ ਕੋਲ ਹੈ। ਔਰ ਉਹਨਾਂ ਨੇ ਫਿਰ ਅੱਗੋਂ ਡਿਫਾਈਨ ਕੀਤਾ ਵੀ ਧਰਮ ਤੇ ਰਾਜਨੀਤੀ ਇਹ ਹੈ ਵੀ ਰਾਜਨੀਤੀ ਪਾਰਲੀਮੈਂਟ ਜਾਂ ਮੋਨਾਰਕੀ ਉਹਦਾ ਸ਼ਿੰਗਾਰ ਹੁੰਦਾ ਤੇ ਧਰਮ ਗੁਰਦੁਆਰੇ ਜਿਹੜੇ ਨੇ ਉਹ ਧਰਮ ਲਈ ਨੇ, ਉਹਦੇ ਵਿੱਚ ਲੰਗਰ, ਸੇਵਾ, ਸਿਮਰਨ ਔਰ ਨਾਮ ਜਪਣਾ, ਇਹ ਸਾਰੇ ਪਾਰਟ ਨੇ। ਪਰ ਅਸੀਂ ਰਾਜਨੀਤੀ 'ਚ ਮਾਤ ਖਾਣ ਤੋਂ ਬਾਅਦ ਦੌੜ ਕੇ ਗੁਰਦੁਆਰਿਆਂ 'ਚ ਵੜ ਗਏ ਤੇ ਉਹ ਜਿਹੜੇ ਰਾਜਨੀਤੀ ਦੇ ਕਰਮ ਨੇ, ਚੋਣਾਂ ਔਰ ਸਿਸਟਮ, ਉਹ ਅਸੀਂ ਗੁਰਦੁਆਰਿਆਂ ਦੇ ਵਿੱਚ ਲੜ ਰਹੇ ਕਿਉਂਕਿ ਉੱਥੋਂ ਅਸਲੀ ਪਿੜ ਦੇ ਭਗੌੜੇ। ਔਰ ਉਹਨਾਂ ਨੇ ਇਹ ਉਹਦੇ 'ਚ ਅਕਾਲੀਆਂ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਕਰ ਰਹੇ ਹਾਂ ਵੀ ਇੱਕ ਮਿਆਨ ਦੇ ਵਿੱਚ ਹੀ 2 ਤਲਵਾਰਾਂ ਘੁਸੇੜ ਰਹੇ ਔਰ ਜਾ ਕਿਤੇ ਵੀ ਨਹੀਂ ਰਹੇ। ਵੀ ਜਿਵੇਂ ਇੱਕ ਹਾਰਟ ਸਰਜਨ ਦਾ ਕੰਮ ਹਾਰਟ ਦੀ ਸਰਜਰੀ ਹੈ, ਅੱਖਾਂ ਵਾਲੇ ਦਾ ਕੰਮ ਅੱਖ ਦੀ ਸਰਜਰੀ ਹੈ, ਤੇ ਅਕਾਲੀ ਨਾ ਤਾਂ ਹਾਰਟ ਸਰਜਨ ਨੇ ਨਾ ਆਈ ਸਰਜਨ ਨੇ, ਅੰਗੂਠਾ ਛਾਪ ਅਨਪੜ੍ਹ ਜਿਹੜੇ ਸੜਕਾਂ ਵਾਲੇ ਡਾਕਟਰ ਬਣੇ ਹੋਏ ਨੇ ਤੇ ਅੱਖਾਂ 'ਚ ਘੱਟਾ ਪਾ ਰਹੇ ਨੇ, ਉਹ ਅੱਖਾਂ 'ਚ ਆਪਰੇਸ਼ਨ ਤਾਂ ਕਰ ਨਹੀਂ ਸਕਦੇ ਤੇ ਚਾਕੂ ਢਿੱਡ 'ਚ ਮਾਰ ਰਹੇ ਨੇ ਵੀ ਦਿਲ ਦੀ ਸਰਜਰੀ ਤਾਂ ਕੀ ਕਰਨੀ। ਔਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਹੁਣ ਇਹ ਸਾਡੇ ਸਾਹਮਣੇ ਵੀ ਅਸੀਂ ਕੁੱਟ ਖਾਣੀ ਹੈ ਕਿ ਕੁੱਟ ਝਾੜਨੀ ਹੈ, ਤੇ ਜੇ ਕੁੱਟ ਖਾਣੀ ਹੈ ਤਾਂ ਉਹ ਫਿਰ ਅਸੀਂ ਖਾ ਹੀ ਰਹੇ। ਔਰ ਉਹਨਾਂ ਨੇ ਇਹੀ ਕਿਹਾ ਵੀ ਗੁਲਾਮੀ ਦੇ ਸੰਗਲ ਕੱਟਣ ਲਈ ਇਸ ਸਿਆਣਪ ਨੂੰ ਜਿਹੜਾ ਹੈ ਉਹ ਸਮਝੀਏ। ਸੋ ਮੈਂ ਸਮਝਦਾ ਵੀ ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਉਹਨਾਂ ਨੇ ਐਕਸਪਲੇਨ ਕੀਤੀਆਂ ਨੇ, ਪਰ ਮੈਂ ਥੋੜਾ ਬਹੁਤ ਉਹਦਾ ਹਿਸਟੋਰੀਕਲ ਪਰਸਪੈਕਟਿਵ ਦੇਣਾ ਜ਼ਰੂਰੀ ਸਮਝਿਆ। ਔਰ ਖਾਸ ਤੌਰ ਤੇ ਹਰੀ ਸਿੰਘ ਨਲੂਆ ਜਿਹੜਾ ਜਿਨ੍ਹਾਂ ਦੇ ਸਿਰਫ ਬਹਾਦਰੀ ਦਾ ਸਾਨੂੰ ਪਤਾ ਹੈ, ਪਰ ਕਿਸ ਕਦਰ ਉਹ ਇੱਕ ਸੂਝਵਾਨ ਨੀਤੀਵੇਤਾ, ਐਡਮਿਨਿਸਟ੍ਰੇਟਰ ਔਰ ਈਵਨ ਹਰ ਗੱਲ ਨੂੰ ਬਰੀਕੀਆਂ ਨੂੰ ਸਮਝਣ ਵਾਲੇ ਸੀ। ਔਰ ਜੋ ਹਾਲ ਫਿਰ ਰਣਜੀਤ ਸਿੰਘ ਦੇ ਖਾਨਦਾਨ ਦਾ ਹੋਇਆ, ਹੁਣ ਜੇ ਨਲੂਏ ਦੀ ਗੱਲ ਮੰਨੀ ਹੁੰਦੀ, ਇਹ
ਪੰਜਾਂ ਦੀ ਕੌਂਸਲ ਜਾਂ ਏਬਲ ਜਿਹੜੇ ਨੇ ਐਡਮਿਨਿਸਟ੍ਰੇਟਰ ਰਣਜੀਤ ਸਿੰਘ ਤੋਂ ਬਾਅਦ ਹੁੰਦੇ ਹਾਂਜੀ ਤਾਂ ਫਿਰ ਸ਼ਾਇਦ ਅੱਜ ਵੀ ਅਸੀਂ ਇਹ ਉਹ ਕਹਾਣੀਆਂ ਨਾ ਦੁਹਰਾ ਰਹੇ ਹੁੰਦੇ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿ ਜਦੋਂ ਨਿਕੰਮੇ ਅੱਗੋਂ ਸਕਸੈਸਰ ਮਿਲਦੇ ਨੇ ਤਾਂ ਫਿਰ ਉਹ ਡੋਗਰੇ ਹੋਣ ਮਿਸ਼ਰ ਹੋਣ ਉਹੀ ਆ ਕੇ ਟੇਕ ਓਵਰ ਕਰਦੇ ਨੇ। ਸੋ ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਬਹੁਤ ਗਿਆਨ ਭਰਪੂਰ ਇਹ ਲਿਖਤ ਲਿਖੀ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਇਵੇਂ ਹੀ ਉਹ ਸਾਡੇ ਨਾਲ ਜਿਹੜਾ ਦਰਸ਼ਕਾਂ ਦੇ ਨਾਲ ਸਾਂਝ ਜਾਰੀ ਰੱਖਣਗੇ ਜੀ ਔਰ ਉਹਨਾਂ ਦੀ ਵਿਜ਼ਡਮ ਤੋਂ ਸਿਆਣਪ ਤੋਂ ਜਿਹੜਾ ਅਸੀਂ ਫਾਇਦਾ ਲੈਂਦੇ ਰਹਾਂਗੇ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।